ਕਰਮਜੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 27 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਅਪਡੇਟ ਅਮਰੀਕਾ 'ਚ ਸਾਂਝਾ ਕੀਤਾ ਸੀ ਵੀ ਜਿਸ ਟਾਈਮ ਆਪਾਂ ਖਬਰਾਂ ਕਰ ਰਹੇ ਸੀ 9:30 ਵਜੇ ਦੇ ਕਰੀਬ, ਉਸ ਟਾਈਮ ਦੇ ਉੱਤੇ ਨੈਸ਼ਵਿਲ ਇੱਕ ਕੋਵਨੈਂਟ ਸਕੂਲ ਜਿਹੜਾ ਕਿ ਕ੍ਰਿਸਚੀਅਨ ਪ੍ਰਾਈਵੇਟ ਸਕੂਲ ਆ, ਉੱਥੇ ਮਾਸ ਸ਼ੂਟਿੰਗ ਹੋਈ, ਜਿਹਦੇ ਨਾਲ ਜਿਹੜੀ ਹੁਣ ਅਪਡੇਟ ਆ ਰਹੀ ਆ, 3 ਜਿਹਦੇ ਵਿੱਚ ਸਕੂਲ ਦੇ ਬੱਚੇ ਸੀ ਜਿਨ੍ਹਾਂ ਦੀ ਉਮਰ 9 ਸਾਲ ਦੀ ਸੀ, ਉਹ ਗੋਲੀ ਦਾ ਸ਼ਿਕਾਰ ਹੋ ਗਏ, ਉਹਨਾਂ ਦੀ ਮੌਤ ਹੋ ਗਈ। 3 ਅਡਲਟ ਜਿਨ੍ਹਾਂ ਦੇ ਵਿੱਚ ਇੱਕ ਸਕੂਲ ਦਾ ਸਟਾਫ ਮੈਂਬਰ ਵੀ ਸੀ ਤੇ ਜਿਹੜਾ ਗੋਲੀ ਚਲਾਉਣ ਵਾਲਾ ਸੀ ਉਸ ਨੂੰ ਵੀ ਜਿਹੜਾ ਆ ਮਾਰ ਦਿੱਤਾ ਗਿਆ। ਜਿਹੜਾ ਸ਼ੂਟਰ ਸੀ ਉਹਦੇ ਕੋਲ ਮੈਨੀਫੈਸਟੋ ਸੀ, ਮੈਪਸ ਸੀਗੇ ਤੇ ਅਨਫੋਰਚੂਨੇਟਲੀ ਉਹ ਉਸੇ ਸਕੂਲ ਦਾ ਸਟੂਡੈਂਟ ਵੀ ਰਿਹਾ ਸੀ। ਸੋ ਹੁਣ ਦੇਖੋ ਵੀ ਕਿੰਨੀ ਜਿਹੜੀ ਇਹ ਮਾੜੀ ਗੱਲ ਹੈ। ਸੋ ਸਾਰੇ ਕਾਸੇ ਵੱਲ ਦੇਖਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਕਾਂਗਰਸ ਨੂੰ ਕਿਹਾ ਵੀ ਭਾਈ ਅਸੌਲਟ ਵੈਪਨ ਬੈਨ ਦੇ ਉੱਤੇ ਕੁਛ ਨਾ ਕੁਛ ਕਰੋ, ਪਰ ਦੈਟ ਇਜ਼ ਅਨਲਾਈਕਲੀ, ਇਹਦੇ ਤੇ ਕੁਛ ਹੋਣਾ ਹੈ ਨਹੀਂ। ਜੋ ਪਤਾ ਹੀ ਆਪਾਂ ਨੂੰ ਜੋ ਹੁੰਦਾ ਆ, ਪੋਲੀਟੀਕਲ ਲੀਡਰਸ ਠੀਕ ਆ, 2 ਦਿਨ ਬਿਆਨ ਦਊਗੇ, ਉਹ ਤੋਂ ਬਾਅਦ ਫੇਰ ਚੁੱਪ ਹੋ ਜਾਊਗੇ, ਉਹ ਤੋਂ ਬਾਅਦ ਫੇਰ ਇਦਾਂ ਹੀ ਹੋਊਗਾ। ਇਸ ਤੋਂ ਪਹਿਲਾਂ ਸ਼ੋਅ ਦੇ ਵਿੱਚ ਮੈਂ ਦੱਸਿਆ ਸੀ ਪੂਰਾ ਡਿਟੇਲ ਵੀ ਕਿਸ ਤਰ੍ਹਾਂ ਕੋਲੰਬਾਈਨ ਸਕੂਲ ਦੇ ਵਿੱਚ ਜਿਸ ਟਾਈਮ ਸ਼ੂਟਿੰਗ ਹੋਈ ਸੀ ਉਸ ਟਾਈਮ 'ਚ 15 ਬੱਚੇ ਵਿਚਾਰੇ ਮਾਰੇ ਗਏ ਸੀ। ਉਹ ਤੋਂ ਲੈ ਕੇ ਹੁਣ ਤੱਕ 377 ਮਾਸ ਸ਼ੂਟਿੰਗਸ USA ਦੇ ਸਕੂਲਾਂ ਦੇ ਵਿੱਚ ਹੋ ਚੁੱਕੀਆਂ ਆ। ਬਾਕੀ ਜਗ੍ਹਾ ਤਾਂ ਡਿਫਰੈਂਟ ਆ, ਸਿਰਫ ਸਕੂਲਾਂ ਦੀ ਆਪਾਂ ਗੱਲ ਕਰਦੇ ਹਾਂ। ਸੋ ਬਹੁਤ ਹੀ ਵੱਡਾ ਇਸ਼ੂ ਆ ਅਮਰੀਕਾ ਦੇ ਵਿੱਚ ਇਸ ਟਾਈਮ। ਸਾਰੇ ਲੋਕ ਡਰਦੇ ਵੀ ਆ, ਸੈਕੰਡ ਅਮੈਂਡਮੈਂਟ ਵਾਲੇ ਵੀ ਕਹਿੰਦੇ ਵੀ ਸਾਨੂੰ ਸੈਕੰਡ ਅਮੈਂਡਮੈਂਟ ਚਾਹੀਦਾ, ਤੇ ਦੂਸਰੇ ਪਾਸੇ ਡਰਦੇ ਵੀ ਆ ਭਾਈ ਜੇ ਹੈ ਤੁਹਾਡੇ ਕੋਲ ਹੱਕ ਤਾਂ ਆਹ ਜੋ ਕੁਛ ਹੁੰਦਾ ਆ, ਇੰਨੇ ਜਿਹੜੇ ਇਨੋਸੈਂਟ ਲੋਕ ਮਾਰੇ ਜਾਂਦੇ ਆ, ਇਹ ਵੀ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ ਆ। ਛੋਟਾ ਜਿਹਾ ਟਾਊਨ ਆ ਜਿੱਥੇ ਇਹ ਸ਼ੂਟਿੰਗ ਹੋਈ ਹੈਗੀ, ਬਹੁਤ ਛੋਟਾ ਟਾਊਨ। ਇੱਕ ਚਰਚ ਜੋ ਆ ਉਹ ਇਸ ਸਕੂਲ ਨੂੰ ਚਲਾ ਰਿਹਾ ਸੀ। ਬਹੁਤ ਘੱਟ ਦੇਖਿਆ ਗਿਆ ਹੈ ਵੀ ਇੱਕ ਔਰਤ ਮਹਿਲਾ ਜਿਹੜੀ ਆ ਉਹ ਮਾਸ ਸ਼ੂਟਰ ਜਿਹੜੀ ਉਹ ਹੋਵੇ। ਸੋ ਇਸ ਮਾਮਲੇ ਵਿੱਚ ਇਹ 28 ਸਾਲਾਂ ਦੀ ਜਿਹੜੀ ਬੀਬੀ ਆ, ਫੀਮੇਲ ਆ, ਉਹ ਆਇਡੈਂਟੀਫਾਈ ਕੀਤੀ ਗਈ ਆ ਵੀ ਉਸਨੇ ਇਸ ਗੋਲੀ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਹੈਗਾ ਆ। ਯੂਜਲੀ ਜਿਹੜੇ ਇਹ ਜਿਹੜਾ ਮਾਸ ਸ਼ੂਟਿੰਗ ਵਾਲਾ ਕੰਮ ਬਹੁਤੇ ਜਿਹੜੇ ਆ ਇਹ ਮਰਦਾਂ ਦੇ ਦੁਆਰਾ, ਤੇ ਅੱਜ ਦੇ ਸਮੇਂ 'ਚ ਜੇ ਦੇਖਿਆ ਜਾਵੇ ਤਾਂ ਯੰਗ ਜਿਹੜੇ ਆ ਮੁੰਡੇ ਆ ਉਹਨਾਂ ਦੁਆਰਾ ਇਸ ਨੂੰ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਸੋ ਵਾਇਲੈਂਸ ਪ੍ਰੋਜੈਕਟ ਵਾਲੇ ਵੀ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਆ ਵੀ ਇਹ ਬਹੁਤ ਅਚੰਭੇ ਵਾਲੀ ਜਿਹੜੀ ਗੱਲ ਆ ਵੀ ਇੱਦਾਂ ਦੀ ਚੀਜ਼ ਹੋਈ ਆ, ਬਹੁਤ ਰੇਅਰ ਜਿਹੜਾ ਇੱਦਾਂ ਹੋਇਆ ਹੈ। ਜੀ, ਅਨਫੋਰਚੂਨੇਟਲੀ ਕੋਈ ਵੀ ਪੁਲਿਸ ਆਫੀਸਰ ਸਕੂਲ ਦੇ ਵਿੱਚ ਅਸਾਈਨ ਨਹੀਂ ਕੀਤਾ ਗਿਆ ਸੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜਦੋਂ ਬੱਚਿਆਂ ਨੂੰ ਤੁਸੀਂ ਸਕੂਲਾਂ ਦੇ ਵਿੱਚ ਛੱਡਣ ਜਾਂਦੇ ਆ, ਪ੍ਰਿੰਸੀਪਲ ਟੀਚਰਸ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਵੀ ਭਾਈ ਤੁਹਾਡੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈਗਾ ਆ, ਕਿਸੇ ਘਟਨਾ ਦੀ ਵਾਪਰਦੀ ਇਹ ਨਹੀਂ ਵੀ ਤੁਸੀਂ ਕਾਰ ਦੇ 'ਚ ਉਤਾਰ ਕੇ ਤੇ ਚੁੱਪ ਕਰਕੇ ਆ ਜਾਓ, ਇਹ ਜ਼ਰੂਰ ਧਿਆਨ ਰੱਖਿਆ ਕਰੋ ਜੀ। ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਦੇ ਲਾ ਮੇਕਰਸ ਆ, ਉਹਨਾਂ ਨੇ ਜਿਹੜਾ ਗਵਰਨਰ ਨਿਊਸਮ ਆ ਉਹਨਾਂ ਦੇ ਉਸ ਬਿੱਲ ਨੂੰ ਅਪਰੂਵ ਕਰ ਦਿੱਤਾ ਆ ਜਿਹਦੇ ਵਿੱਚ ਆਇਲ ਰਿਫਾਈਨਰੀਜ਼ ਨੂੰ ਬੇਸਿਕਲੀ ਪਨਿਸ਼ਮੈਂਟ ਦਿੱਤੀ ਜਾਊਗੀ ਵੀ ਜੇ ਉਹ ਬਹੁਤ ਜ਼ਿਆਦਾ ਮਨੀ ਜਿਹੜੀ ਆ ਉਹ ਬਣਾਉਂਦੇ ਆ। 19 ਦੇ ਮੁਕਾਬਲੇ 52 ਵੋਟਾਂ ਦੇ ਨਾਲ ਅਸੈਂਬਲੀ ਵਿੱਚ ਆਪਣੀ ਜਿਹੜੀ ਇਹ ਫਾਈਨਲ ਲੈਜਿਸਲੇਟਿਵ ਹਰਡਲ ਆ ਉਸ ਨੂੰ ਇਹਨਾਂ ਨੇ ਪਾਸ ਕਰ ਦਿੱਤਾ। ਗਵਰਨਰ ਨਿਊਸਮ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਲੀਡ ਕੀਤਾ ਸੀ, ਪੁਸ਼ ਕੀਤਾ ਸੀਗਾ, ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ 'ਚ ਜਿੱਥੇ ਨੈਸ਼ਨਲ ਐਵਰੇਜ ਦੇ ਨਾਲੋਂ $2 ਤੋਂ $2.5 ਕੀਮਤ ਉਹ ਵੱਧ ਰਹੀ ਸੀਗੀ ਗੈਸ ਦੀ ਤੇ ਡੀਜ਼ਲ ਦੀਆਂ ਜਿਹੜੀਆਂ ਉਹ ਪ੍ਰਾਈਸਿਸ ਦੀ। ਸੋ
ਉਸ ਦੇ ਵਿੱਚ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਇਲ ਰਿਫਾਈਨਰੀਜ਼, ਵੱਡੀਆਂ ਆਇਲ ਕੰਪਨੀਜ਼ ਆ, ਉਹਨਾਂ ਨੂੰ ਜ਼ਿੰਮੇਵਾਰ ਜਿਹੜਾ ਉਹ ਦੱਸਿਆ ਵੀ ਇਹਨਾਂ ਨੇ ਪ੍ਰਾਈਸ ਗਾਊਜਿੰਗ ਕੀਤੀ ਆ ਜਾਂ ਬਹੁਤ ਜ਼ਿਆਦਾ ਆਇਲ ਪ੍ਰੋਫਿਟਸ ਬਣਾਏ ਜਦੋਂ ਲੋਕੀ ਹਰਟ ਕਰ ਰਹੇ ਸੀ। ਨਿਊਸਮ ਦੇ ਇਸ ਮੈਜਰ ਦੇ ਨਾਲ ਇੱਕ ਨਵੀਂ ਕਮੇਟੀ ਬਣਾਈ ਜਾਊਗੀ ਕੈਲੀਫੋਰਨੀਆ ਐਨਰਜੀ ਕਮਿਸ਼ਨ ਦੇ ਅੰਡਰ, ਜਿਨ੍ਹਾਂ ਦੇ ਕੋਲ ਇਹ ਸ਼ਕਤੀ ਹੋਊਗੀ ਵੀ ਉਹ ਪ੍ਰਾਈਵੇਟ ਬਿਜ਼ਨਸ ਦੀ ਇਨਫੋਰਮੇਸ਼ਨ ਗੈਦਰ ਕਰ ਸਕਣਗੇ ਤੇ ਨਾਲ ਹੀ ਡਾਟਾ ਜਿਹੜਾ ਹੈ ਉਹਨਾਂ ਦਾ ਹੋਊਗਾ ਰਿਫਾਈਨਰਸ ਦੇ ਕੋਲੋਂ ਵੀ ਉਹ ਡਾਟਾ ਜਿਹੜਾ ਉਹ ਲੈ ਸਕਣਗੇ ਤੇ ਕੰਪਨੀ ਦੇ ਪ੍ਰੋਫਿਟਸ ਦੇ ਉੱਤੇ ਬੇਸਿਕਲੀ ਕੈਪ ਲਾ ਸਕਣਗੇ ਵੀ ਇਸ ਤੋਂ ਵੱਧ ਤੁਸੀਂ ਪ੍ਰੋਫਿਟ ਆ ਉਹ ਨਹੀਂ ਕਮਾ ਸਕਦੇ ਤੇ ਜੇ ਕੈਪ ਤੋਂ ਉੱਤੇ ਪ੍ਰੋਫਿਟ ਕਮਾਉਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੈਨਲਟੀਜ਼ ਜਿਹੜੀਆਂ ਆ ਉਹ ਦੇਣੀਆਂ ਪੈ ਸਕਦੀਆਂ ਆ ਤੇ ਕਹਿੰਦੇ ਵੀ ਜਿਹੜਾ ਫੰਡ ਇਹਨਾਂ ਪੈਨਲਟੀਜ਼ ਤੋਂ ਇਕੱਠਾ ਕੀਤਾ ਜਾਊਗਾ ਉਹ ਬਾਅਦ ਦੇ ਵਿੱਚ ਲੈਜਿਸਲੇਚਰ ਜਿਹੜੀ ਉਹ ਵੇਖੂਗੀ ਵੀ ਇਸ ਨੂੰ ਕਿੱਦਾਂ ਸਪੈਂਡ ਕੀਤਾ ਜਾਵੇ। ਇਹ ਰੀਬੇਟਸ ਵੀ ਹੋ ਸਕਦਾ ਟੈਕਸ ਪੇਅਰਸ ਨੂੰ ਜਾਂ ਹੋਰ ਪਾਸੇ ਵੀ ਜਿਹੜਾ ਇਸ ਨੂੰ ਵਰਤਿਆ ਜਾ ਸਕਦਾ। ਇਹ ਅਪਰੂਵਲ 6 ਮਹੀਨੇ ਬਾਅਦ ਉਦੋਂ ਆਇਆ ਜਦੋਂ ਗਵਰਨਰ ਨੇ 6 ਮਹੀਨੇ ਪਹਿਲਾਂ ਇਹ ਮੰਗ ਚੁੱਕੀ ਸੀ ਵੀ ਬਾਕੀ ਮੁਲਕ ਦੇ ਨਾਲੋਂ $2.60 ਗੈਸ ਪ੍ਰਾਈਸਾਂ ਇਹ ਵੱਧ ਚੱਲ ਰਹੀਆਂ ਸੀ ਕੈਲੀਫੋਰਨੀਆ 'ਚ। ਜੀ ਪਿਛਲੇ 2-3 ਦਿਨ ਆਪਾਂ ਬਿਲਕੁਲ ਸਾਫ਼ ਦੇਖੇ ਆ ਵੈਦਰ ਦੀ। ਜੇ ਗੱਲ ਕਰਦੇ ਜਾਈਏ, ਇੱਕ ਵਾਰੀ ਫੇਰ ਹੋਰ ਸਟਾਰਮ ਸਿਸਟਮ ਕੈਲੀਫੋਰਨੀਆ ਦੇ ਵਿੱਚ ਆ ਰਹੇ ਆ। ਬੇ ਏਰੀਆ ਦੇ ਵਿੱਚ 3 ਸਟਾਰਮ ਸਿਸਟਮਸ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਆਉਣਗੇ। ਅੱਜ ਰਾਤ ਤੇ ਕੱਲ ਨੂੰ ਫੇਰ ਮੀਂਹ ਤੇ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲਣਗੀਆਂ। ਪਿਛਲੇ ਜਿੰਨੇ ਵੀ ਐਟਮੋਸਫੇਰਿਕ ਰਿਵਰ ਆਏ ਆ ਉਹਨਾਂ ਨੇ ਕਾਫੀ ਜਿਹੜੀ ਆ ਨੁਕਸਾਨ ਕੀਤਾ ਆ। ਟੁਲੈਰੀ ਕਾਉਂਟੀ 'ਚ ਵਾਟਸਨਵਿਲ ਵਾਲਾ ਏਰੀਆ, ਪਹਾਰੋ ਰਿਵਰ ਵਾਲਾ, ਬੇਕਰਸਫੀਲਡ, ਇਸੇ ਤਰ੍ਹਾਂ ਜੋ ਕੈਲੀਫੋਰਨੀਆ ਤੇ ਨਵਾਡਾ ਦੀ ਬਾਰਡਰ ਲਾਈਨ ਤੇ ਲੇਕ ਤਾਹੋ ਵਾਲਾ ਏਰੀਆ, ਸੈਨ ਫਰਾਂਸਿਸਕੋ ਏਰੀਏ 'ਚ ਬਹੁਤ ਨੁਕਸਾਨ ਹੋਇਆ। ਪਰ ਇੱਕ ਵਾਰੀ ਫੇਰ ਹੋਰ ਤੂਫਾਨ ਜਿਹੜਾ ਆ ਉਹ ਕੈਲੀਫੋਰਨੀਆ ਦੇ ਵਿੱਚ ਆ ਰਿਹਾ ਆ। ਬੇ ਏਰੀਏ ਦੇ ਵਿੱਚ ਜਿਹੜਾ ਕਹਿੰਦੇ ਫੇਰ ਇੱਕ ਵਾਰੀ ਜ਼ਿਆਦਾ ਨੁਕਸਾਨ ਹੋ ਸਕਦਾ ਆ। ਸੈਨ ਫਰਾਂਸਿਸਕੋ 'ਚ ਜਿਹੜੇ ਦਰਖਤ ਆ ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਕਈ 100 ਸਾਲ ਪੁਰਾਣੇ ਜਿਹੜੇ ਦਰਖਤ ਆ, ਕਿਉਂਕਿ ਇੰਨੀ ਜ਼ਿਆਦਾ ਸੈਚੂਰੇਟਡ ਜ਼ਮੀਨ ਹੋ ਗਈ ਮੀਂਹ ਪੈਣ ਦੇ ਨਾਲ ਤੇ ਉਹ ਦਰਖਤ ਡਿੱਗ ਪਏ। ਕਈ ਦਰਖਤ ਡਿੱਗਣ ਦੇ ਨਾਲ ਕਾਰਾਂ ਜਿਹੜੀਆਂ ਥੱਲੇ ਸੀਆਂ ਟੁੱਟ ਗਈਆਂ। 5 ਜਾਂ 6 ਜਾਣਿਆਂ ਦੀਆਂ ਮੌਤਾਂ ਵੀ ਹੋਈਆਂ ਹੈਗੀਆਂ। ਇਹ ਸਾਰੇ ਜਿਹੜੇ ਆਏ ਸੀ ਪਿਛਲੀ ਵਾਰੀ ਤੂਫਾਨ। ਤੇ ਹੁਣ ਇੱਕ ਵਾਰੀ ਫੇਰ ਲੋ ਪ੍ਰੈਸ਼ਰ ਸਿਸਟਮ ਜਿਹੜਾ ਗੋਲਫ ਸਾਈਡ ਤੋਂ, ਗੋਲਫ ਆਫ ਅਲਾਸਕਾ ਵੱਲੋਂ ਆ, ਇਹ ਸੈਨ ਫਰਾਂਸਿਸਕੋ ਬੇ ਏਰੀਏ ਨੂੰ ਅੱਜ ਰਾਤ ਤੋਂ ਲੈ ਕੇ ਵੈਡਨਸਡੇ ਤੱਕ ਹਿੱਟ ਕਰੂਗਾ ਤੇ ਜਿਹਦੇ ਨਾਲ ਕਾਫੀ ਜ਼ਿਆਦਾ ਮੀਂਹ ਆਊਗਾ ਤੇ ਹਵਾਵਾਂ ਵੀ ਇੱਕ ਵਾਰੀ ਤੇਜ਼ ਚੱਲਣਗੀਆਂ। ਸੋ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਜੀ ਅਸੀਂ ਘਰਾਂ ਤੋਂ ਹੀ ਕੰਮ ਕਰਦੇ ਹਾਂ, ਆਪਾਂ ਘਰ ਹੀ ਰਹਾਂਗੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਜਿਹੜਾ ਹੋ ਜਾਂਦਾ, ਡਿਲੇ ਵੀ ਹੋ ਜਾਂਦਾ ਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਜਿਹੜਾ ਬੇ ਬ੍ਰਿਜ ਆ ਉਹਦੇ ਤੇ ਇੱਕ ਟਰੱਕ ਵੀ ਉਲਟ ਗਿਆ, ਜਿਹਦੇ ਕਰਕੇ 5-5 ਘੰਟੇ ਲੋਕਾਂ ਨੂੰ ਜਿਹੜਾ ਆ ਉਸ ਨੂੰ ਪਾਸ ਕਰਨ ਦੇ ਲਈ ਲੱਗ ਗਏ ਹੈਗੇ। ਹਵਾ ਬਹੁਤ ਤੇਜ਼ ਹੁੰਦੀ ਆ, ਸੋ ਟਰੱਕਾਂ ਵਾਲੇ ਵੀਰ ਵੀ ਧਿਆਨ ਰੱਖਣ, ਜੇ ਖਾਲੀ ਉਹਨਾਂ ਦੇ ਟ੍ਰੇਲਰ ਆ ਉਹ ਨਾ ਹੀ ਚਲਾਉਣ। ਤੇ ਬਾਕੀ ਸਾਰੇ ਜਿਹੜੇ ਆ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ ਕਹਿੰਦੇ ਪਈ 1 ਇੰਚ 0.1 ਇੰਚ ਤੋਂ ਲੈ ਕੇ ਅੱਧੇ ਇੰਚ ਤੱਕ ਪਰ ਆਵਰ ਦੇ ਹਿਸਾਬ ਨਾਲ ਬੇ ਏਰੀਏ ਦੇ ਵਿੱਚ ਮੀਂਹ ਪੈ ਸਕਦਾ। ਸੋ ਇਹ ਕਿਉਂਕਿ ਹੁਣ ਜਦੋਂ ਦੇਖਦੇ ਹਾਂ ਵੀ ਜਦੋਂ ਮੀਂਹ ਪੈਂਦਾ ਨਾ ਬਹੁਤ ਤੇਜ਼ੀ ਦੇ ਨਾਲ ਪੈਂਦਾ ਹੈਗਾ, ਇੱਕਦਮ ਹੀ ਜਿਹੜਾ ਸਾਰਾ ਕੁਝ ਫਲੱਡ ਹੋ ਜਾਂਦਾ। ਜੀ ਬਿਲਕੁਲ। ਤੇ ਇਸ ਵਾਰ ਠੰਡ ਜਿਹੜੀ ਉਹ ਮੁੜ ਵਾਪਸੀ ਜਿਹੜੀ ਉਹ ਕਰੂਗੀ, ਜਿੱਦਾਂ ਥੋੜ੍ਹੀ ਜਿਹੀ ਗਰਮੈਸ਼ ਹੋ ਗਈ ਸੀ। ਇਸ ਵਾਰ ਇਸ ਸਟੋਰਮਸ ਦੇ ਵਿੱਚ ਬਰਫ਼ ਪੈਣ ਦੇ ਜਿਹੜੀਆਂ ਕਿਆਸ ਰਹੀਆਂ ਆ ਉਹ ਜ਼ਿਆਦਾ ਦੱਸੀਆਂ ਜਾ ਰਹੀਆਂ। ਇਹ ਨਹੀਂ ਆ ਵੀ ਹੁਣ ਇੱਥੇ ਆਪਣੇ ਜਿੱਥੇ ਰੈਗੂਲਰ ਮੀਂਹ ਪੈਂਦੇ ਹੀ ਆ ਹਰ ਵਾਰੀ ਵੀ ਉੱਥੇ ਬਰਫ਼ ਪਊਗੀ, ਪਰ 3-4 ਹਜ਼ਾਰ ਫੁੱਟ ਤੋਂ ਉੱਤੇ ਜਿਹੜੀ ਉਹ ਬਰਫ਼ ਪੈਣ ਦੀਆਂ ਕਿਆਸ ਰਹੀਆਂ ਆ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, 18 ਸਾਲਾਂ ਦੀ ਇੱਕ ਕੁੜੀ ਜਿਹੜੀ ਜਿਸ ਨੂੰ ਸਸਪੈਕਟ ਕੀਤਾ ਜਾ ਰਿਹਾ ਆ, ਮੰਨਿਆ ਜਾ ਰਿਹਾ ਵੀ ਉਹ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਗੱਡੀ ਚਲਾ ਰਹੀ ਸੀ, ਜਿਹਦੇ ਕਰਕੇ ਹਾਈਵੇ 49 ਦੇ ਉੱਤੇ ਕੈਲਾਵਰਸ ਕਾਉਂਟੀ ਦੇ ਵਿੱਚ 2 ਵਹੀਕਲ ਕ੍ਰੈਸ਼ ਹੋਇਆ ਸੀ, ਜਿਸ ਕਰਕੇ 13 ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ 5 ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਸੀ। ਸੋ CHP ਇਹ ਮੰਨਦੀ ਆ ਵੀ ਇਹ ਅੰਡਰ ਦਾ ਇਨਫਲੂਐਂਸ 18 ਸਾਲਾਂ ਦੀ ਇਹ ਕੁੜੀ ਗੱਡੀ ਚਲਾ ਰਹੀ ਸੀ। ਫੋਰਡ 150 ਦੀ ਜਿਹੜੀ ਡਰਾਈਵਰ ਸਵੈਨਾ ਕੂਪਰ ਐਂਜਲ ਕੈਂਪ ਦੀ ਕਹਿੰਦੇ ਵੀ ਉਹ ਡਰਾਈਵ ਕਰਕੇ ਸ਼ੋਲਡਰ ਦੇ ਵੱਲ ਨੂੰ ਜਿਹੜੀ ਉਹ ਚਲੀ ਗਈ ਤੇ ਫਿਰ ਉਹਦਾ ਕੰਟਰੋਲ ਜਿਹੜਾ ਆ ਗੱਡੀ ਦੇ ਉੱਤੇ ਬੇਕਾਬੂ ਜਿਹੜੀ ਉਹ ਹੋ ਗਈ ਤੇ ਦੂਜੇ ਪਾਸਿਓਂ ਆ ਰਹੀ ਜਿਹੜੀ ਗੱਡੀ ਆ ਉਸ ਦੇ ਸਾਹਮਣੇ ਆ ਪਈ ਤੇ ਸਿੱਧਾ ਆਣ ਕੇ ਜਿਹੜੀ ਉਸ ਦੇ ਵਿੱਚ ਜਾ ਟਕਰਾਈ। 13 ਸਾਲਾਂ ਦੀ ਕੁੜੀ ਜਿਹੜੀ ਕਿ ਦੂਸਰੀ ਗੱਡੀ ਦੇ ਵਿੱਚ ਸੀ, ਐਸਕੇਪ ਗੱਡੀ ਸੀ,
ਉਹਦੇ ਵਿੱਚ ਪੈਸੰਜਰ ਦੇ ਤੌਰ ਦੇ ਉੱਤੇ ਬੈਠੀ ਸੀ, ਜਿਹਦੇ ਵਿੱਚ ਟੱਕਰ ਲੱਗਣ ਤੋਂ ਬਾਅਦ 'ਚ ਉਸ 13 ਸਾਲਾਂ ਦੀ ਕੁੜੀ ਦੀ ਮੌਤ ਹੋਈ ਹੈਗੀ ਆ। ਸੋ ਸਾਰੇ ਜਣੇ ਸੀਟ ਬੈਲਟ ਜਿਹੜੇ ਉਹ ਲਗਾਈ ਹੋਈ ਸੀ। ਹੁਣ ਇਸ ਦੀ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ। ਇਹਦੇ ਵਿੱਚ ਹੁਣ ਇਹ ਦੇਖਣਾ ਹੋਣਾ ਵੀ ਇਹ 18 ਸਾਲਾਂ ਦੀ ਕੁੜੀ ਦੇ ਉੱਤੇ DUI ਡਰਾਈਵਰ ਆ, ਉਸਨੂੰ ਅਰੈਸਟ ਕਰਨ ਤੋਂ ਬਾਅਦ ਇਹਦੇ ਉੱਤੇ ਕਿਹੜੇ-ਕਿਹੜੇ ਚਾਰਜਿਸ ਜਿਹੜੇ ਉਹ ਲੱਗਣਗੇ। ਅਮਰੀਕਾ ਦੇ ਵਿੱਚ ਜਿਹੜੀ ਟ੍ਰੇਨ ਆ ਉਹ ਡੀਰੇਲਮੈਂਟ ਟ੍ਰੇਨ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਖਬਰਾਂ ਆਈਆਂ ਆ। ਅੱਜ ਇੱਕ ਵਾਰੀ ਫੇਰ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਕੈਲੀਫੋਰਨੀਆ 'ਚ ਇੱਕ ਟ੍ਰੇਨ ਡੀਰੇਲ ਹੋ ਗਈ, ਜਿਹੜੀ ਕਿ ਆਇਰਨ ਓਰ ਨੂੰ ਲੈ ਕੇ ਜਾ ਰਹੀ ਸੀ, ਜਿਹੜੀ ਆਪਾਂ ਕਹਿ ਸਕਦੇ ਹਾਂ ਧਾਤ ਜਿਹੜੀ ਆ ਲੋਹੇ ਦੀ, ਉਹਨੂੰ ਲੈ ਕੇ ਜਾ ਰਹੀ ਸੀ। ਇੱਕ ਲੋਕੋਮੋਟਿਵ ਦੇ ਵਿੱਚ ਲੀਕ ਵੀ ਜਿਹੜਾ ਹੋਇਆ ਹੈਗਾ ਆ। ਯੂਨੀਅਨ ਪੈਸੀਫਿਕ ਆਫੀਸ਼ੀਅਲਸ ਨੇ ਦੱਸਿਆ ਵੀ 55 ਟ੍ਰੇਨ ਕਾਰਸ, ਇਹਦੇ ਵਿੱਚ ਜਿਹੜੇ 55 ਡੱਬੇ ਸੀ, 2 ਲੋਕੋਮੋਟਿਵ ਸੀਗੇ, ਇਹ ਡੀਰੇਲ ਹੋਏ ਹੈਗਾ 8:30 ਵਜੇ ਦੇ ਕਰੀਬ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ। ਜਿਹੜੀ ਯੂਨੀਅਨ ਪੈਸੀਫਿਕ ਆ, ਇਹਨਾਂ ਦੀ ਪਹਿਲਾਂ ਵੀ ਇੱਕ ਵਾਰੀ ਜਿਹੜਾ ਆ 28 ਕਾਰਾਂ ਵਾਲੀ ਟ੍ਰੇਨ ਆ ਉਹ ਡੀਰੇਲ ਹੋਈ ਸੀ, ਤੁਹਾਨੂੰ ਯਾਦ ਹੋਊਗਾ ਸਪਰਿੰਗਫੀਲਡ ਓਹਾਇਓ ਦੇ ਵਿੱਚ। ਜੀ ਇਸ ਤੋਂ ਬਿਨਾਂ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਦਸੰਬਰ ਮਹੀਨੇ 'ਚ ਇੱਕ ਯੂਨੀਅਨ ਪੈਸੀਫਿਕ ਦੀ ਫਰੇਟ ਟ੍ਰੇਨ, ਜਿਹਦੇ ਵਿੱਚ ਆਇਰਨ ਓਰ ਸੀਗਾ, ਉਹ ਵੀ ਡੀਰੇਲ ਹੋਈ ਸੀ ਤੇ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਵਗੈਰਾ ਜਿਹੜੀ ਨਹੀਂ ਹੋਈ ਹੈਗੀ। US ਦੇ ਜਿਓਲੋਜੀਕਲ ਸਰਵੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਆਇਰਨ ਓਰ ਆ ਇਹ ਸਟੀਲ ਪ੍ਰੋਡਕਸ਼ਨ ਦੇ ਲਈ ਵਰਤੀ ਜਾਂਦੀ ਹੈਗੀ ਆ, ਪ੍ਰਾਇਮਰੀ ਆਇਰਨ ਫॉर ਸਟੀਲ ਤੇ ਆਇਰਨ ਇੰਡਸਟਰੀ ਦੇ ਲਈ, ਜਿਹੜਾ ਪੂਰੀ ਦੁਨੀਆ ਦੇ ਵਿੱਚ ਵਰਤਿਆ ਜਾਂਦਾ ਆ। ਸੋ ਇਹ ਤੋਂ ਕਿਸੇ ਤਰ੍ਹਾਂ ਦਾ ਜਿਹੜਾ ਆ ਲੋਕਾਂ ਨੂੰ ਕੋਈ ਜਿਹੜਾ ਖਤਰਾ ਨਹੀਂ ਹੈ, ਕਿਉਂਕਿ ਸੋਲਿਡ ਫਾਰਮ ਦੇ ਵਿੱਚ ਆ। ਜਿਹੜੀ ਪਿੱਛੇ ਇੱਕ ਟ੍ਰੇਨ ਹੋਈ ਸੀ ਜਿਹਦਾ ਕੈਮੀਕਲ ਉਹ 'ਚੋਂ ਡਿੱਗਿਆ ਸੀ, ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਸੀ। ਜੀ ਲੋਹੜਾਈ ਦੀ ਸਿਟੀ ਕੌਂਸਲ ਮੈਂਬਰ ਸਾਬਕਾ ਸ਼ਕੀਰ ਖਾਨ, ਉਸਨੇ ਲੋਹੜਾਈ ਦੇ ਮੇਅਰ ਤੇ ਜਿਹੜੇ ਆਪਣੇ ਪਹਿਲੇ ਸਾਥੀ ਕੌਂਸਲ ਮੈਂਬਰਸ ਆ, ਉਹਨਾਂ ਖਿਲਾਫ ਲਾਸੂਟ ਦਰਜ ਕਰ ਦਿੱਤਾ ਆ। ਇਸ ਨੂੰ ਸਿਟੀ ਕੌਂਸਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ। ਇਹ ਅੰਦਰ ਰਹਿ ਕੇ ਆਇਆ ਤੇ ਹੁਣੇ ਰੀਸੈਂਟਲੀ ਬਾਹਰ ਆਇਆ ਆ ਦੁਬਾਰਾ, ਤੇ ਉਹਨੇ ਕਿਹਾ ਵੀ ਮੈਂ ਜਿਹੜਾ ਰਿਜ਼ਾਈਨ ਨਹੀਂ ਸੀ ਕੀਤਾ, ਮੈਨੂੰ ਇੱਕ ਹਿਸਾਬ ਦੇ ਨਾਲ ਬਾਹਰ ਧੱਕਿਆ ਗਿਆ ਸੀਗਾ। ਇਸ ਦੇ ਉੱਤੇ ਦੋਸ਼ ਸੀਗੇ ਇਲੈਕਸ਼ਨ ਫਰਾਡ ਦੇ। ਇਸ ਦੇ ਤਹਿਤ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵੀ 41 ਜਿਹੜੇ ਬੈਲਟ ਆ ਇਸਨੇ ਸਟੈਸ਼ ਕੀਤੇ ਆਪਣੇ ਘਰੇ 2020 ਦੀਆਂ ਇਲੈਕਸ਼ਨਸ ਦੇ ਦਰਮਿਆਨ। ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਇਹਦੇ ਵਿੱਚ ਇਹ ਵੀ ਪਾਇਆ ਗਿਆ ਵੀ 23 ਲੋਕਾਂ ਨੂੰ ਇਸਨੇ ਆਪਣੇ ਘਰੇ ਹੀ ਰਜਿਸਟਰ ਕੀਤਾ ਸੀ, ਜਿਸ ਵਿੱਚ ਇਸਨੇ ਆਪਣਾ ਫੋਨ ਨੰਬਰ ਤੇ ਆਪਣੀ ਈਮੇਲ ਖੁਦ ਦੀ ਜਿਹੜੀ ਉਹ ਵਰਤੀ 47 ਹੋਰ ਲੋਕਾਂ ਨੂੰ ਰਜਿਸਟਰ ਕਰਨ ਦੇ ਲਈ। ਖਾਨ ਨੇ ਜਿਹੜਾ ਹੁਣੇ ਫੈਡਰਲ ਲਾਸੂਟ ਦਰਜ ਕੀਤਾ ਆ, ਜਿਹੜੇ ਮਾਈਕ ਹੋਠੀ, ਜਿਹੜੇ ਮਿੱਕੀ ਹੋਠੀ ਸੌਰੀ, ਜਿਹੜੇ ਮੇਅਰ ਹੈਗੇ ਨੇ ਲੋਹੜਾਈ ਦੇ, ਤੇ ਇਹਨਾਂ ਦੇ ਜਿਹੜਾ ਉਲਟ ਵੀ ਕਹਿੰਦੇ ਵੀ ਇਹਨੇ ਕਿਹਦੀ ਸਲਾਹ ਦੇ ਨਾਲ ਜਿਹੜੀ ਐਡਵਾਈਸ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਇੰਟਰੋਗੇਸ਼ਨ ਰੂਮ ਦੇ ਵਿੱਚ ਉਸ ਨੂੰ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉੱਥੇ ਲਿਆਂਦਾ ਗਿਆ ਸੀਗਾ। ਸੋ ਹੁਣੇ ਲਾਸੂਟ ਜਿਹੜਾ ਹਰਜੋਤ ਸਿੰਘ ਜੀ ਇਹ ਚੱਲਿਆ ਆ। ਲੋਹੜਾਈ ਇੱਕ ਛੋਟਾ ਜਿਹਾ ਸ਼ਹਿਰ ਆ, ਕੋਈ ਏਡਾ ਵੱਡਾ ਸ਼ਹਿਰ ਨਹੀਂ ਆ, ਪਰ ਇਹ ਮਸਲਾ ਇਸ ਟਾਈਮ ਇੱਥੇ ਕਾਫੀ ਜ਼ਿਆਦਾ ਕਹਿ ਲਓ ਵੀ ਤੂਲ ਜਿਹੜਾ ਉਹ ਫੜ ਚੁੱਕਾ ਆ। ਸਾਬਕਾ ਸਿਟੀ ਕੌਂਸਲ ਮੈਂਬਰ ਦੇ ਦੁਆਰਾ ਮੌਜੂਦਾ ਮੇਅਰ ਤੇ ਉਹਦੇ ਸਾਥੀ ਕੌਂਸਲ ਮੈਂਬਰਸ ਦੇ ਖਿਲਾਫ ਲਾਸੂਟ ਜਿਹੜਾ ਹੁਣ ਦਰਜ ਹੋ ਗਿਆ ਆ। ਸੋ ਤੁਹਾਨੂੰ ਦੱਸਦੇ ਜਾਈਏ, ਇਹ ਛੋਟੇ ਜਿਹੇ ਟਾਊਨ ਹੈ, ਇਹਨਾਂ 'ਚ ਪੰਜਾਬੀਆਂ ਦੀ ਗਿਣਤੀ ਵੀ ਹੈਗੀ ਆ। ਗੁਰਦੁਆਰਾ ਸਾਹਿਬ ਵੀ ਆ, ਲੋਹੜਾਈ ਦਾ ਮੇਅਰ ਵੀ ਪੰਜਾਬੀ ਆ, ਗੌਲਡ ਦਾ ਮੇਅਰ ਵੀ ਪੰਜਾਬੀ ਆ, ਲੈਥਰੋਪ ਦਾ ਮੇਅਰ ਧਾਲੀਵਾਲ 20 ਸਾਲਾਂ ਤੋਂ ਹੀ ਆ, ਤੇ ਮੰਟੀਕੇ ਸ਼ਹਿਰ ਦਾ ਵੀ ਮੇਅਰ ਜਿਹੜਾ ਪੰਜਾਬੀ ਹੈਗਾ। ਲਾਗੇ ਇਹ ਸਾਰੇ ਟਾਊਨ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਲੇ ਆਫ IT ਇੰਡਸਟਰੀ ਦੇ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਬੰਦਾ ਜਿਹੜਾ ਆ ਉਹ ਲੇ ਆਫ ਹੋ ਚੁੱਕਿਆ ਹੈਗਾ। ਸੋ ਪੂਰੀ ਤਰ੍ਹਾਂ ਜਿਹੜੀ ਆ IT ਦੀ ਇੰਡਸਟਰੀ 'ਚ ਕੰਮ ਕਰਨ ਵਾਲੇ ਲੋਕ ਆ ਘਾਬਰੇ ਪਏ ਹੈਗੇ ਆ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇ ਆਫ ਹੋ ਰਹੀ ਹੈਗੀ ਆ। ਉਸ ਤੋਂ ਬਿਨਾਂ ਆਪਾਂ ਦੇਖਿਆ ਹੀ ਆ ਟਰੱਕਿੰਗ ਇੰਡਸਟਰੀ ਦਾ ਵੀ ਬਹੁਤ ਬੁਰਾ ਹਾਲ ਚੱਲ ਰਿਹਾ ਆ। ਹੁਣ ਇਹ ਜਿਹੜੀ ਲੇ ਆਫ ਆ ਹੋਰ ਕੰਪਨੀਆਂ ਵਿੱਚ ਵੀ ਸ਼ੁਰੂ ਹੋ ਗਈ ਆ। ਡਿਜ਼ਨੀ ਦੇ ਜੋ CEO ਆ ਬੌਬ ਆਈਗਰ, ਉਹਨਾਂ ਨੇ ਇਹ ਕਿਹਾ ਵੀ ਮੈਂ ਕੰਪਨੀ ਦੇ 7000 EMPLOYEES ਨੂੰ ਲੇ ਆਫ ਕਰਨ ਜਾ ਰਿਹਾ ਹੈਗਾ ਆ, ਜਿਹਦੇ ਨਾਲ TV ਪ੍ਰੋਡਕਸ਼ਨ ਦੇ ਉੱਤੇ, ਐਕੁਜੀਸ਼ਨ ਡਿਪਾਰਟਮੈਂਟਸ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਸੋ ਡਿਜ਼ਨੀ ਕੰਪਨੀ ਜਿਹੜੀ ਆ ਉਹਦੇ ਵੱਲੋਂ 7000 ਜਿਹੜਾ ਹਾਲੀਵੁੱਡ ਦੇ ਵਿੱਚ ਮੂਵੀਜ਼ ਨੂੰ ਸਾਰਾ ਜਿਹੜਾ ਉਹੀ ਕਰਦੇ ਹੈਗੇ ਆ, ਉਹਨਾਂ ਵੱਲੋਂ 7000 ਲੋਕਾਂ ਨੂੰ ਲੇ ਆਫ ਕਰਨਾ, ਇਹ ਵੀ ਇੱਕ ਬਹੁਤ ਵੱਡਾ ਨੰਬਰ ਹੈਗਾ ਆ।
ਕਿਉਂਕਿ ਉਹਦੇ 'ਚ ਵੱਖ-ਵੱਖ ਫੀਲਡ ਦੇ ਜਿਹੜੇ ਲੋਕ ਹੈਗੇ ਆ। ਇਹ ਕਹਿੰਦੇ ਵੀ ਜਿਹੜਾ ਸਟਾਫ ਕੱਟ ਆ 5.5 ਬਿਲੀਅਨ ਡਾਲਰ ਦੀ ਕਾਸਟ ਸੇਵਿੰਗ ਕਰਨ ਜਾ ਰਿਹਾ। ਸੋ ਇਹ ਸਾਰਾ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਨਗਰ ਕੀਰਤਨ ਦੇ ਵੀ ਸਰੋਤੇ ਮਿਲਦੇ ਆ ਵੀ ਤੁਸੀਂ ਡਰਾਉਂਦੇ ਰਹਿੰਦੇ ਆ। ਸੋ ਸਾਡਾ ਕਹਿਣ ਦਾ ਮਤਲਬ ਇਹੀ ਆ ਵੀ ਜਿਹੜੀ ਖਬਰ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ, ਤੇ ਉਸ ਖਬਰਾਂ ਵੱਲ ਦੇਖ ਕੇ ਤੁਸੀਂ ਵੀ ਆਪਾਂ ਸਾਰੇ ਜਿਹੜੇ ਆ ਜਿੱਥੇ ਵੀ ਜੌਬ ਕਰਦੇ ਆ ਵਧੀਆ ਜੌਬ ਕਰੋ। ਜੇ ਤੁਹਾਡੀ ਸ਼ੇਕੀ ਜੌਬ ਆ ਲੱਭਣੀ ਸ਼ੁਰੂ ਕਰ ਦਿਓ, ਸੇਵਿੰਗ ਕਰ ਸਕਦੇ ਆ ਸੇਵ ਕਰੋ। ਸੋ ਇਹੀ ਸਾਡਾ ਮਕਸਦ ਹੁੰਦਾ ਤਾਂ ਕਿ ਜਿਹੜਾ ਆਪਣਾ ਭੈਣ ਭਰਾ ਆ ਕੋਈ ਵੀ ਉਹ ਕਿਸੇ ਤਰ੍ਹਾਂ ਵੀ ਜਿਹੜਾ ਉਹਦਾ ਫਾਈਨੈਂਸ਼ੀਅਲੀ ਹੋਵੇ, ਕਿਸੇ ਤਰ੍ਹਾਂ ਵੀ ਕੋਈ ਨੁਕਸਾਨ ਨਾ ਹੋਵੇ, ਤੇ ਆਪਣੀ ਜਿਹੜੀ ਕੌਮ ਆ ਆਪਣੀ ਪੰਜਾਬੀ ਕਮਿਊਨਿਟੀ ਆ ਹਮੇਸ਼ਾ ਹੀ ਉੱਪਰਲੀ ਚੜ੍ਹਦੀ ਕਲਾ ਵੱਲ ਜਾਵੇ। ਜੀ ਸਾਨੂੰ ਯਾਦ ਹੋਣਾ ਤੁਸੀਂ ਦੱਸ ਹੀ ਰਹੇ ਹੋ ਵੀ ਸਿਲੀਕਨ ਵੈਲੀ ਬ੍ਰਿਜ ਬੈਂਕ ਜਿੱਥਾਂ ਇੱਕ ਸਭ ਨੂੰ ਪਤਾ ਫੇਲ ਹੋਇਆ ਸੀ, ਅੱਜ ਫਸਟ ਸਿਟੀਜ਼ਨ ਬੈਂਕ ਆ ਉਹਨਾਂ ਦੇ ਦੁਆਰਾ ਫੇਲਡ ਹੋਏ ਜਿਹੜੇ ਸਿਲੀਕਨ ਵੈਲੀ ਬੈਂਕ ਆ ਉਸ ਦੇ 72 ਬਿਲੀਅਨ ਡਾਲਰ ਦੇ ਜਿਹੜੇ ਐਸੈਟਸ ਆ ਉਹਨਾਂ ਨੂੰ ਖਰੀਦਣ ਨੂੰ ਹਾਂ ਕਰ ਦਿੱਤੀ ਆ। ਫੈਡਰਲ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ FDIC ਨੇ ਇਹ ਐਲਾਨ ਕੀਤਾ ਆ। 210 ਬਿਲੀਅਨ ਡਾਲਰ ਦੇ ਕੁੱਲ ਐਸੈਟਸ ਸਿਲੀਕਨ ਵੈਲੀ ਬੈਂਕ ਦੇ ਸੀਗੇ ਜਦੋਂ ਇਹ ਕੋਲੈਪਸ ਹੋਈ ਆ। 16ਵੀਂ ਮੁਲਕ ਦੀ ਸਭ ਤੋਂ ਵੱਡੀ ਬੈਂਕ ਸੀਗੀ। ਕਹਿੰਦੇ ਨਾਰਥ ਕੈਰੋਲੀਨਾ ਬੇਸ ਜਿਹੜੀ ਫਸਟ ਸਿਟੀਜ਼ਨ ਬੈਂਕ ਆ ਇਹ ਇੱਕਦਮ ਸ਼ੇਅਰ ਜਿਹੜੇ ਉਹ ਵੱਧ ਗਏ ਕਿਉਂਕਿ ਇਹਨਾਂ ਦੇ ਐਸੈਟ ਇਹਨਾਂ ਦੇ ਬਹੁਤ ਜ਼ਿਆਦਾ ਹੁਣ ਵੱਧ ਚੁੱਕੇ। 47% ਇਹਨਾਂ ਦੇ ਸ਼ੇਅਰਸ ਦੇ ਵਿੱਚ ਇਜ਼ਾਫਾ ਹੋਇਆ ਤੇ ਇਹ ਹੁਣ ਮੁਲਕ ਦੀ 30ਵੀਂ ਸਭ ਤੋਂ ਵੱਡੀ ਬੈਂਕ ਬਣ ਗਈ ਆ। FDIC ਨੇ ਜਿਹੜਾ ਇਹ ਕਿਹਾ ਆ ਵੀ ਇਹਦੇ ਵਿੱਚ 72 ਬਿਲੀਅਨ ਡਾਲਰ ਦੇ ਸਿਲੀਕਨ ਵੈਲੀ ਬ੍ਰਿਜ ਬੈਂਕ ਨੈਸ਼ਨਲ ਐਸੋਸੀਏਸ਼ਨ ਐਸੈਟ ਡਿਸਕਾਊਂਟ ਇਸ ਦੇ ਵਿੱਚ ਮਿਲਿਆ ਇਹਨਾਂ ਨੂੰ 16.5 ਬਿਲੀਅਨ ਡਾਲਰ ਦਾ। FDIC ਨੇ ਕੁੱਲ ਫੇਲੀਅਰ ਦੇ ਵਿੱਚ 20 ਬਿਲੀਅਨ ਡਾਲਰ ਲੂਜ਼ ਕੀਤੇ ਆ ਸਿਲੀਕਨ ਵੈਲੀ ਬੈਂਕ ਦੇ ਫੇਲ ਹੋਣ ਦੇ ਕਰਕੇ। 90 ਬਿਲੀਅਨ ਡਾਲਰ ਸਿਲੀਕਨ ਵੈਲੀ ਦੇ ਜਿਹੜੇ ਐਸੈਟ ਆ ਉਹ ਅਜੇ ਵੀ ਰਿਸੀਵਰਸ਼ਿਪ ਦੇ ਵਿੱਚ ਰਹਿਣਗੇ FDIC ਦੇ ਕੋਲ, ਕਿਉਂਕਿ ਇਹਨਾਂ ਨੇ FDIC ਨੇ ਸਾਰੇ ਰੈਗੂਲੇਟਰਸ ਨੇ ਇਸ ਬੈਂਕ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀਗਾ ਕਿਉਂਕਿ ਬਿਲੀਅਨਸ ਆਫ ਡਾਲਰਸ ਵੈਂਚਰ ਕੈਪੀਟਲਿਸਟ ਬਹੁਤ ਸਾਰੀਆਂ ਨਵੀਆਂ ਕੰਪਨੀਆਂ ਉਹਨਾਂ ਦੇ ਪੇਰੋਲਸ ਵਗੈਰਾ ਜਿਹੜੇ ਉਹ ਚੱਲਣੇ ਅਦਰਵਾਈਜ਼ ਬੰਦ ਹੋ ਸਕਦੇ ਸੀ। ਕਾਫੀ ਨੁਕਸਾਨ ਜਿਹੜਾ ਉਹ ਹੋਣਾ ਸੀਗਾ। ਸੋ ਹੁਣ ਨਾਰਥ ਕੈਰੋਲੀਨਾ ਦੀ ਜਿਹੜੀ ਫਸਟ ਸਿਟੀਜ਼ਨ ਬੈਂਕ ਆ ਉਹ ਹੁਣ ਇਸ ਨੂੰ ਚਲਾਊਗੀ ਤੇ ਕਹਿੰਦੇ ਆਉਂਦੇ ਸੋਮਵਾਰ ਤੋਂ ਇਹ ਆਪਣੇ 17 ਜਿਹੜੇ ਬੈਂਕਾਂ ਦੀਆਂ ਬ੍ਰਾਂਚਾਂ ਆ ਉਹਨਾਂ ਨੂੰ ਚਾਲੂ ਜਿਹੜੀ ਉਹ ਕਰਨ ਜਾ ਰਹੀ ਆ। ਅੱਜ ਹਾਈਵੇ 99 ਸਾਊਥ ਸੈਕਰਾਮੈਂਟੋ ਏਰੀਏ ਦੇ ਵਿੱਚ ਕਾਫੀ ਲੰਮਾ ਸਮਾਂ ਬੰਦ ਰਿਹਾ ਕਿਉਂਕਿ ਪਾਵਰ ਲਾਈਨਸ ਜਿਹੜੀਆਂ ਸੀਆਂ ਉਹ ਡਿੱਗ ਪਈਆਂ ਸੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਮੈਕ ਰੋਡ ਦੇ ਲਾਗੇ ਜੋ ਜਿਹੜਾ ਹਾਈਵੇ 99 ਆ ਉਹ ਸ਼ਟ ਡਾਊਨ ਕਰਨਾ ਪਿਆ, ਲੋਕਾਂ ਨੂੰ ਡਾਇਵਰਟ ਕਰਨਾ ਪਿਆ ਕੈਲਵਾਈਨ ਰੋਡ ਵੱਲ ਨੂੰ। ਤੇ 99 ਤੁਹਾਨੂੰ ਪਤਾ ਹੀ ਆ ਵੀ ਬਹੁਤ ਬਿਜ਼ੀ ਹੁੰਦਾ ਖਾਸ ਕਰਕੇ ਐਲਗਰੋ ਸੈਕਰਾਮੈਂਟੋ 'ਚ। ਤੇ ਹੁਣ ਜਿਹੜੀਆਂ ਅਪਡੇਟ ਆ ਰਹੀਆਂ ਹੁਣ ਸਾਰਾ ਕੁਝ ਉੱਥੇ ਕਲੀਅਰ ਕਰ ਦਿੱਤਾ ਗਿਆ ਆ, ਪਾਵਰ ਲਾਈਨਸ ਨੂੰ ਅਪ ਕਰ ਦਿੱਤਾ ਗਿਆ ਆ। ਸੋ ਹਾਈਵੇ 99 ਓਪਨ ਆ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਜਾਣ ਤੋਂ ਪਹਿਲਾਂ ਜੇ ਮਾਰਕੀਟਸ ਦੇ ਆਪਾਂ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਇਸ ਹਫਤੇ ਦੀ ਸ਼ੁਰੂਆਤ ਦੇ ਪਹਿਲੇ ਦਿਨ ਸੋਮਵਾਰ ਨੂੰ 195 ਪੁਆਇੰਟ ਵਧਿਆ ਪਿਛਲੇ ਫਰਾਈਡੇ ਦੀ ਕਲੋਜ਼ਿੰਗ ਤੋਂ ਬਾਅਦ 'ਚ 32,432 ਤੇ ਕਲੋਜ਼ ਹੋਇਆ। S&P ਦੇ ਵਿੱਚ 6 ਪੁਆਇੰਟ ਵੱਧ ਕੇ 3977, ਨੈਸਡੈਕ 55 ਪੁਆਇੰਟ ਘਟ ਕੇ 11,769 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1960 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ ਰਹੀ ਆ। 10 year yield 3.52% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ ਬਿਟਕੋਇਨ 26,865 ਤੇ ਇਥੀਰੀਅਮ 1704 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 22 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।